ਅੱਜ ਦੀਆਂ ਖਬਰਾਂ ਵੱਲ ਆਈਏ ਤੇ ਚਾਈਨਾ ਦੇ ਵਿੱਚ ਪਿਛਲੇ ਵੀਕਐਂਡ ਦੇ ਦੌਰਾਨ ਬਹੁਤ ਵੱਡਾ ਪ੍ਰੋਟੈਸਟ ਸ਼ੁਰੂ ਹੋਇਆ। ਚਾਈਨਾ ਦੀ ਕੈਪੀਟਲ ਬੀਜਿੰਗ ਦੇ ਵਿੱਚ ਜੋ ਸਟੂਡੈਂਟਸ ਹੈਗੇ ਆ ਟਸਿੰਗੂਆ ਯੂਨੀਵਰਸਿਟੀ ਦੇ ਵਿੱਚ ਉੱਥੇ ਦੀ ਬਹੁਤ ਹੀ ਵਧੀਆ ਜਿਹੜੀ ਯੂਨੀਵਰਸਿਟੀ ਹੈਗੀ ਆ ਉਹਨਾਂ ਨੇ ਆਪਣੇ ਨਾਅਰੇ ਲਾਏ, ਵੀ ਵਾਂਟ ਡੈਮੋਕ੍ਰੈਟਿਕ ਰੂਲ ਆਫ ਲਾ, ਵੀ ਵਾਂਟ ਫਰੀडम ਆਫ ਸਪੀਚ। ਪਿਛਲੇ ਦਿਨਾਂ 'ਚ ਸਰੋਤਿਆਂ ਨੂੰ ਯਾਦ ਹੋਊਗਾ ਕਿ ਇੱਕ ਅਪਾਰਟਮੈਂਟ ਦੇ ਵਿੱਚ ਅੱਗ ਲੱਗ ਗਈ ਸੀ ਜਿਹਦੇ ਨਾਲ 10 ਜਣਿਆਂ ਦੀ ਮੌਤ ਹੋ ਗਈ ਸੀ। ਹੁਣ ਕਰੋਨਾ ਵਾਇਰਸ ਦੇ ਕੇਸਾਂ ਦੇ ਵਿੱਚ ਕਾਫੀ ਵਾਧਾ ਹੋ ਰਿਹਾ ਤੇ ਉੱਥੇ ਦੀ ਜੋ ਚਾਈਨਾ ਦੀ ਪਾਲਿਸੀ ਹੈਗੀ ਜ਼ੀਰੋ ਕੋਵਿਡ ਪਾਲਿਸੀ, ਉਹਦੇ ਨਾਲ ਉਹਨਾਂ ਨੇ ਇੱਕਦਮ ਕਈ ਸ਼ਹਿਰਾਂ ਨੂੰ ਸ਼ਟ ਡਾਊਨ ਕਰ ਦਿੱਤਾ ਤੇ ਉਸ ਤੋਂ ਬਾਅਦ ਲੋਕ ਹੁਣ ਬਹੁਤ ਪ੍ਰੋਟੈਸਟ ਕਰ ਰਹੇ ਆ। ਇੱਕ ਲੈਜ਼ਲੀ ਨਾਮ ਦੀ ਡਿਜੀਟਲ ਐਡੀਟਰ ਲੇਡੀ ਆ, ਉਹ ਕਹਿੰਦੀ ਵੀ ਮੈਂ ਬਹੁਤ ਖੁਸ਼ ਹਾਂ ਵੀ ਮੇਰੀ ਉਮਰ ਦੇ ਜੋ ਲੋਕ ਆ ਉਹ ਪੀਸਫੁਲ ਪ੍ਰੋਟੈਸਟ ਕਰ ਰਹੇ ਹੈਗੇ ਆ। ਪਹਿਲਾ ਨਾਮ ਨਹੀਂ ਦੱਸਿਆ ਨਹੀਂ, ਤੁਹਾਨੂੰ ਪਤਾ ਹੀ ਆ ਵੀ ਚਾਈਨਾ ਦੇ ਵਿੱਚ ਉਹ ਕਮਿਊਨਿਸਟ ਕੰਟਰੀ ਆ, ਕਿਸੇ ਵੇਲੇ ਵੀ ਚੱਕ ਕੇ ਅੰਦਰ ਦੇ ਦਿੰਦੇ ਹੈਗੇ ਆ। ਜੀ ਜੀ। ਤੇ ਜੋ ਚਾਈਨਾ ਦਾ ਪ੍ਰੈਜ਼ੀਡੈਂਟ ਜ਼ਿੰਗਜ਼ੀ ਹੈਗਾ, ਉਸ ਨੇ ਤੀਜੀ ਟਰਮ ਜਿਹੜੀ ਲਈ ਹੈਗੀ ਆ ਪਿਛਲੇ ਹੀ ਮੰਥ ਉਹਨੂੰ ਜਿਹੜਾ ਤੀਜੀ ਵਾਰੀ ਉੱਥੇ ਦਾ ਜਿਹੜਾ ਪ੍ਰੈਜ਼ੀਡੈਂਟ ਬਣਾਇਆ ਗਿਆ ਹੈਗਾ। ਚਾਈਨਾ ਦੇ ਵਿੱਚ ਜੋ ਲਾਈਫ ਆ ਬਾਕੀ ਦੁਨੀਆ ਦੇ ਮੁਕਾਬਲੇ ਹੁਣ ਕਾਫੀ ਜਿਹੜੀ ਆ ਹਾਰਡ ਹੈਗੀ ਆ ਕਰੋਨਾ ਵਾਇਰਸ ਨੂੰ ਲੈ ਕੇ। ਬਾਕੀ ਮੁਲਕਾਂ ਦੇ ਵਿੱਚ ਤਾਂ ਇਹ ਆ ਵੀ ਕਿਸੇ ਤਰ੍ਹਾਂ ਦਾ ਕੋਈ ਬੰਦ ਨਹੀਂ ਕੀਤਾ ਗਿਆ, ਪਰ ਚਾਈਨਾ ਜਿੱਥੇ ਵੀ ਥੋੜੇ ਬਹੁਤੇ ਕੇਸ ਆ ਜਾਂਦੇ ਪੂਰੇ ਦਾ ਪੂਰਾ ਸ਼ਹਿਰ ਜਿਹੜਾ ਆ ਉਸ ਨੂੰ ਲੋਕਡਾਊਨ ਕਰ ਦਿੰਦੇ ਹੈਗੇ। ਜੀ ਬਿਲਕੁਲ, ਉੱਥੇ ਦੀ ਜ਼ੀਰੋ ਕੋਵਿਡ ਪਾਲਿਸੀ ਤੇ ਨਾਲ ਦੇ ਨਾਲ ਲਾਈਫ ਲੌਂਗ ਰੂਲਰਸ ਆ, ਉਸ ਨੂੰ ਲੈ ਕੇ ਜਿਹੜੇ ਲੋਕ ਆ ਇਸ ਟਾਈਮ ਉੱਥੇ ਪ੍ਰੋਟੈਸਟ ਕਰ ਰਹੇ ਆ। ਇਹ ਪ੍ਰੋਟੈਸਟ ਕਾਫੀ ਮਾਇਨੇ ਰੱਖਦਾ ਹੈ ਕਿਉਂਕਿ ਚੀਨ ਦੇ ਵਿੱਚ ਪ੍ਰੋਟੈਸਟ ਨੂੰ ਬਹੁਤੀ ਜਗ੍ਹਾ ਜਿਹੜੀ ਉਹ ਮਿਲਦੀ ਨਹੀਂ ਹੈਗੀ ਤੇ ਇੱਦਾਂ ਹੋਣ ਦੇ ਨਾਲ ਜਿਹੜੇ ਲੋਕ ਆ ਉਹੀ ਦੇਖ ਰਹੇ ਆ ਵੀ ਲੋਕ ਹੁਣ ਤੰਗ ਆਏ ਪਏ ਨੇ। ਸੋ ਡੈਮੋਕ੍ਰੈਟਿਕ ਰੂਲ ਆਫ ਲਾ ਦੇ ਨਾਲ ਬੋਲਣ ਦੀ ਆਜ਼ਾਦੀ ਨੂੰ ਲੈ ਕੇ ਇਹਨਾਂ ਨੇ ਗੱਲ ਜਿਹੜੀ ਉਹ ਕੀਤੀ ਆ। ਸੋ ਉੱਥੇ ਦੀ ਜਿਹੜੀ ਜ਼ੀਰੋ ਕੋਵਿਡ ਪਾਲਿਸੀ ਆ ਹਰਜੋਤ ਸਿੰਘ ਜੀ, ਉਸਨੇ ਲੋਕਾਂ ਨੂੰ ਕਾਫੀ ਤੰਗ ਪਰੇਸ਼ਾਨ ਹੁਣ ਤੱਕ ਕੀਤਾ ਹੈਗਾ ਆ। ਤੇ ਇਹ ਲੋਕ ਤਾਂ ਜੀ ਜਿੰਗਪਿੰਗ ਦੇ ਅਸਤੀਫੇ ਦੀ ਜਿਹੜੀ ਉਹ ਮੰਗ ਕਰ ਰਹੇ ਆ। ਬਹੁਤ ਸਾਰੇ ਜਿਹੜੇ ਸੈਂਕੜੇ ਲੋਕ ਆ ਉੱਥੇ ਨਾਅਰੇ ਲਾ ਰਹੇ ਸੀ, ਜਾਂ ਤਾਂ ਸਾਨੂੰ ਆਜ਼ਾਦੀ ਦਿਓ, ਨਹੀਂ ਤਾਂ ਸਾਨੂੰ ਮੌਤ ਦਿਓ, ਗਿਵ ਮੀ ਲਿਬਰਟੀ ਔਰ ਗਿਵ ਮੀ ਡੈਥ। ਇਹ ਜਿਹੜੇ ਨਾਅਰੇ ਕਹਿੰਦੇ ਆ ਉੱਥੇ ਚੀਨ ਦੀਆਂ ਬਹੁਤ ਸਾਰੇ ਜਿਹੜੇ ਸ਼ਹਿਰਾਂ ਦੇ ਵਿੱਚ ਲੱਗੇ ਸੀ। ਚੀਨ ਦੇ ਵਿੱਚ ਜਿਹੜਾ ਹਰਜੋਤ ਸਿੰਘ ਜੀ ਪ੍ਰੋਟੈਸਟ ਉਸ ਟਾਈਮ ਦੇ ਉੱਤੇ ਨਾਲ ਜਿਹੜੇ ਉਹ ਆ ਰਹੇ ਆ ਜਦੋਂ ਇਕਨੋਮਿਕ ਡਾਊਨਟਰਨ ਦੇ ਵਿੱਚੋਂ ਵੀ ਉਹ ਲੰਘ ਰਿਹਾ ਆ। ਲੋਕ ਦੇਖੋ ਜਿੰਨਾ ਚਿਰ ਤਾਂ ਉਹਨਾਂ ਦੀਆਂ ਜੇਬਾਂ 'ਚ ਪੈਸੇ ਵੀ ਸੀ, ਸਾਰਾ ਕੁਝ ਠੀਕ ਵੀ ਸੀਗਾ, ਤਾਂ ਸ਼ਾਇਦ ਉਦੋਂ ਉਹਨਾਂ ਨੂੰ ਇੰਨਾ ਨਹੀਂ ਸੀ ਫਰਕ ਪੈਂਦਾ। ਪਰ ਜਿੱਦਾਂ ਹੀ ਇਕਨੋਮਿਕ ਤੌਰ ਦੇ ਉੱਤੇ ਹਾਲਾਤ ਜਿਹੜੇ ਉੱਥੇ ਦੇ ਡਾਵਾਂਡੋਲ ਹੋ ਰਹੇ ਆ ਤੇ ਉੱਥੇ ਵੀ ਲੋਕ ਹੁਣ ਵਿਰੋਧ ਦੇ ਵਿੱਚ ਜਿਹੜੇ ਆ ਉਹ ਜੁਟੇ ਹੈਗੇ ਆ। ਸੋ ਇਹ ਜਿਹੜਾ ਹਰਜੋਤ ਸਿੰਘ ਜੀ ਹੁਣ ਕੀ ਹੋ ਸਕੂਗਾ, ਕੀ ਜੀ ਜਿੰਗਪਿੰਗ ਲਾਂਭੇ ਹੋਊਗਾ ਜਾਂ ਉਹ ਆਪਣੀਆਂ ਜਿਹੜੀਆਂ ਉੱਥੇ ਪਾਲਿਸੀਜ਼ ਨੂੰ ਜਿਹੜਾ ਉਹ ਚੇਂਜ ਕਰਨਗੇ, ਇਹ ਦੇਖਣ ਵਾਲੀ ਜਿਹੜੀ ਉਹ ਗੱਲ ਰਹੇਗੀ। CNN ਨੇ ਜਿਹੜਾ ਕੀਤਾ ਵੀ ਉਹਨਾਂ ਨੇ ਵੈਰੀਫਾਈ ਕੀਤੇ ਵੀ 16 ਵੱਖ-ਵੱਖ ਥਾਵਾਂ ਦੇ ਉੱਤੇ ਜਿਹੜਾ ਪ੍ਰੋਟੈਸਟ ਆ ਉਹ ਹੋ ਚੁੱਕੇ ਆ ਤੇ ਕਈ ਜਿਹੜੇ ਦਰਜਨਾਂ ਹੀ ਜਿਹੜੇ ਸ਼ਹਿਰਾਂ ਤੇ ਯੂਨੀਵਰਸਿਟੀਜ਼ ਦੇ ਅਕ੍ਰੋਸ ਇਹ ਜਿਹੜੇ ਪ੍ਰੋਟੈਸਟ ਜਿਹੜੇ ਕੀਤੇ ਜਾ ਰਹੇ ਆ। ਬੀਜਿੰਗ ਜਿਹੜੀ ਉੱਥੇ ਦੀ ਰਾਜਧਾਨੀ ਆ, ਉੱਥੇ ਕਾਫੀ ਵੱਡੀ ਨਫਰੀ ਦੇ ਵਿੱਚ ਜਿਹੜੀ ਪੁਲਿਸ ਆ ਤੈਨਾਤ ਕੀਤੀ ਗਈ ਆ ਤੇ ਜਿੱਦਣ ਤੋਂ ਹੀ ਜਿਹੜੇ ਪ੍ਰੋਟੈਸਟ ਆ ਉੱਥੇ ਹਨ ਤੇ ਜਿਹੜੇ ਵਹੀਕਲ ਆ ਸਰਕਾਰੀ ਵਹੀਕਲਸ ਆ ਉਹਨਾਂ ਦੀਆਂ ਜਿਹੜੀਆਂ ਲਾਈਟਾਂ ਫਲੈਸ਼ ਕਰਦੀਆਂ ਹੋਈਆਂ ਉਹ ਉੱਥੋਂ ਕਹਿੰਦੇ ਵੀ ਦੂਰੋਂ ਹੀ ਦੇਖੀਆਂ ਜਾ ਸਕਦੀਆਂ। ਲੋਕਾਂ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਗੁੱਸਾ ਤੇ ਜਿਹੜੀ ਫਰਸਟ੍ਰੇਸ਼ਨ ਆ ਉਹ ਇਸ ਟਾਈਮ ਝਲਕ ਰਹੀ ਆ। ਜ਼ੀਰੋ ਕੋਵਿਡ ਅਪਰੋਚ ਨੂੰ ਹੁੰਦਿਆਂ ਜਿਹੜਾ ਹਰਜੋਤ ਸਿੰਘ ਜੀ 2 ਵਰ੍ਹੇ ਉੱਥੇ ਦੇ ਹੋ ਚੁੱਕੇ ਆ। ਲੋਕ ਬਾਹਰ ਗਏ ਬੰਦ ਹੋ ਜਾਂਦੇ ਆ, ਅੰਦਰੇ ਜਿਹੜੇ ਉਹ ਬੰਦ ਹੋ ਜਾਂਦੇ ਆ ਤੇ ਜਿੱਦਾਂ ਤੁਸੀਂ ਜ਼ਿਕਰ ਕੀਤਾ ਵੀ ਬਿਲਡਿੰਗ ਦੇ ਵਿੱਚ ਅੱਗ ਲੱਗਣ ਤੋਂ ਬਾਅਦ ਦੇ ਵਿੱਚ ਉੱਥੇ ਲੋਕਾਂ ਨੇ ਆਨਾਕਾਨੀ ਕੀਤੀ, ਮਦਦ ਕਰਨ ਦੇ ਵਿੱਚ ਵੀ ਦੇਰੀ ਦੇ ਨਾਲ ਪਹੁੰਚੇ। ਜ਼ੀਰੋ ਕੋਵਿਡ ਪਾਲਿਸੀ ਦਾ ਹੀ ਕਹਿੰਦੇ ਵੀ ਉਹ ਰੌਲਾ ਰਿਹਾ ਤੇ ਲੋਕਾਂ ਦੀਆਂ ਜਿਹੜੀਆਂ ਉੱਥੇ ਮੌਤਾਂ ਜਿਹੜੀਆਂ ਹੋ ਗਈਆਂ। ਸੋ ਇਹ ਇੱਕ ਸਿੰਬੋਲਿਕ ਪ੍ਰੋਟੈਸਟ ਜਿਹੜੇ ਆ ਹਰਜੋਤ ਸਿੰਘ ਜੀ ਉਹ ਹੋ ਰਹੇ ਆ ਉੱਥੇ ਤੇ ਆਪ ਸਭ ਨੂੰ ਪਤਾ ਵੀ ਕਾਮਰੇਡੀ ਮੁਲਕ ਦੇ ਵਿੱਚ ਉੱਥੇ ਸੈਂਸਰਸ਼ਿਪ ਬਹੁਤ ਜ਼ਿਆਦਾ ਆ, ਕਿਸੇ ਨੂੰ ਬੋਲਣ ਦੇ ਉੱਤੇ ਕੋਈ ਬਹੁਤੀ ਖੁੱਲ੍ਹ ਨਹੀਂ। ਕਿਸ ਤਰੀਕੇ ਦੇ ਨਾਲ ਜਿਹੜਾ ਕੋਈ ਉੱਥੇ ਮਾੜਾ ਮੋਟਾ ਵੀ ਬੋਲਦਾ ਆ
ਤਾਂ ਉਸ ਨੂੰ ਅੰਦਰ ਕਰ ਦਿੱਤਾ ਜਾਂਦਾ ਹੈ ਜਾਂ ਉਹ ਲਾਪਤਾ ਹੋ ਜਾਂਦਾ ਹੈ, ਗਾਇਬ ਹੋ ਜਾਂਦਾ ਆ। ਸੋ ਇਹ ਸਾਰੀਆਂ ਚੀਜ਼ਾਂ ਨੂੰ ਜਿਹੜਾ ਉਹ ਦੇਖਦੇ ਆ। ਸੋ ਨੌਜਵਾਨਾਂ ਦੇ ਵਿੱਚ ਕਹਿੰਦੇ ਇਸ ਵਾਰ ਵੱਡੀ ਮਾਤਰਾ ਦੇ ਵਿੱਚ ਲੋਕ ਜਿਹੜੇ ਆ ਇਹ ਪ੍ਰੋਟੈਸਟ ਦੇ ਵਿੱਚ ਜਿਹੜੇ ਉਹ ਜੁਟੇ ਹੋਏ ਨੇ। ਤਾਂ ਇਨਾਮਨ ਸਕੇਅਰ ਦੀ ਕਹਿੰਦੇ ਕਈਆਂ ਨੂੰ ਇਸ ਚੀਜ਼ ਨੂੰ ਲੈ ਕੇ ਯਾਦ ਆ ਰਹੀ ਹੈ ਕਿ ਉੱਥੇ ਤੱਕ ਨੌਬਤ ਪਹੁੰਚ ਸਕੂਗੀ ਕਿ ਨਹੀਂ, ਇਹ ਜਿਹੜੀ ਜ਼ਰੂਰ ਦੇਖਣ ਵਾਲੀ ਆ ਜੀ। ਸੋ ਬਿਲਕੁਲ ਕਹਿੰਦੇ ਵੀ ਜ਼ੀਰੋ ਕੋਵਿਡ ਪਾਲਿਸੀ ਨੂੰ ਲੈ ਕੇ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਗੁੱਸਾ ਹੈਗਾ। ਵਾਇਲੈਂਟ ਪ੍ਰੋਟੈਸਟ ਜੋ ਆ ਉਹ ਵੀ ਹੋਏ ਹੈਗੇ ਆ। ਜਿੰਗਜੋਊ ਇੱਕ ਟਾਊਨ ਹੈਗਾ ਜਿੱਥੇ ਕਿ ਐਪਲ ਆਈਫੋਨ 14 ਦੀ ਪ੍ਰੋਡਕਸ਼ਨ ਹੁੰਦੀ ਆ, ਤੇ ਕਿਉਂਕਿ ਕੋਵਿਡ ਆਊਟਬ੍ਰੇਕ ਕਰਕੇ ਪ੍ਰੋਡਕਸ਼ਨ ਵੀ ਸਲੋ ਹੋ ਗਈ ਆ, ਲੇਬਰ ਦੀ ਵੀ ਸ਼ਾਰਟੇਜ ਆ, ਤੇ ਲੋਕਾਂ ਨੂੰ ਤਨਖਾਹ ਦੇਣ ਦੇ ਉੱਤੇ ਵੀ ਜਿਹੜੀ ਆ ਕਾਫੀ ਵੱਡੀ ਲੜਾਈ ਹੁੰਦੀ ਹੈਗੀ ਆ। ਚਾਈਨਾ ਦੇ ਨੈਸ਼ਨਲ ਹੈਲਥ ਕਮਿਸ਼ਨ ਨੇ ਰਿਪੋਰਟ ਕੀਤਾ ਵੀ 40,052 ਕੇਸ ਹਰ ਰੋਜ਼ ਉੱਥੇ ਆ ਰਹੇ ਆ ਕੋਵਿਡ ਦੇ। ਮੰਡੇ ਨੂੰ ਵੀ ਇਹ ਉੱਥੇ ਆਏ ਸੀ, ਤੇ ਇਹ 5ਵਾਂ ਦਿਨ ਆ ਲਗਾਤਾਰ ਜਿੰਨੇ ਕੇਸ ਵੱਧ ਰਹੇ ਆ। ਇਹ ਲਗਭਗ ਸੇਮ ਨੰਬਰ USA ਦੇ ਵਿੱਚ ਆ, ਜਦ ਕਿ USA ਦੀ ਪੋਪੂਲੇਸ਼ਨ ਚਾਈਨਾ ਦੀ ਚੌਥਾ ਹਿੱਸਾ ਆ। ਚਾਈਨਾ ਨੇ ਜੋ ਕਰੋਨਾ ਦੇ ਨਾਲ ਮੌਤਾਂ ਹੋਈਆਂ ਆ ਉਹਨਾਂ ਦੀ ਗਿਣਤੀ 5232 ਦੱਸੀ ਆ ਪਿਛਲੇ ਸਾਲਾਂ ਦੇ ਦੌਰਾਨ, ਜਦ ਕਿ USA ਨੇ 1 ਮਿਲੀਅਨ ਤੋਂ ਵੱਧ ਲੋਕਾਂ ਦੀ ਗਿਣਤੀ ਦੱਸੀ ਆ ਜੋ ਕਰੋਨਾ ਵਾਇਰਸ ਦੇ ਨਾਲ ਮਾਰੇ ਗਏ। ਜੀ। ਸੋ ਉੱਥੇ ਆંકੜਿਆਂ ਨੂੰ ਝੂਠ ਦੇ ਵਿੱਚ ਤਬਦੀਲ ਕਰਨਾ ਜਾਂ ਝੂਠੇ ਆંકੜੇ ਜਿਹੜੇ ਉਹ ਪੇਸ਼ ਕਰਨਾ, ਇਸ ਚੀਜ਼ ਦੇ ਲਈ ਤਾਂ ਉਹ ਜਾਣੇ ਹੀ ਜਿਹੜੇ ਉਹ ਜਾਂਦੇ ਨੇ ਚੀਨ ਵਾਲੇ, ਤੇ ਉਹੀ ਚੀਜ਼ ਇਸ ਟਾਈਮ ਉੱਥੇ ਹੋ ਰਹੀ ਆ। ਕਹਿੰਦੇ ਵੀ ਸਾਨੂੰ ਲਾਈਫ ਲੌਂਗ ਰੂਲਰਸ ਜਿਹੜੇ ਆ ਉਹ ਨਹੀਂ ਚਾਹੀਦੇ। ਜੇ ਡੈਮੋਕ੍ਰੇਸੀ ਕਹੀਏ ਤਾਂ ਡੈਮੋਕ੍ਰੇਸੀ ਹੋਣੀ ਚਾਹੀਦੀ ਆ। ਕੈਂਡਲ ਲਾਈਟ ਵਿਜਲਸ, ਬਹੁਤ ਕੁਛ ਜਿਹੜਾ ਇਸ ਟਾਈਮ ਕੀਤਾ ਜਾ ਰਿਹਾ ਹੈ। ਇਸ ਦਾ ਅਸਰ ਜਿਹੜਾ ਹਰਜੋਤ ਸਿੰਘ ਜੀ ਇਕਨੋਮਿਕ ਤੌਰ ਦੇ ਉੱਤੇ ਵੀ ਦੇਖਿਆ ਗਿਆ ਆ। ਬਹੁਤ ਸਾਰੀਆਂ ਜਿਹੜੀਆਂ ਮਾਰਕੀਟਸ ਆ ਅੱਜ ਚਾਈਨਾ ਦੇ ਵਿੱਚ ਹੋਏ ਇਹਨਾਂ ਪ੍ਰੋਟੈਸਟ ਤੋਂ ਬਾਅਦ ਦੇ ਵਿੱਚ ਥੱਲੇ ਨੂੰ ਜਿਹੜੀਆਂ ਉਹ ਗਈਆਂ, ਕਿਉਂਕਿ ਲੋਕ ਕਿਤੇ ਨਾ ਕਿਤੇ ਇਹ ਇੱਕ ਇਨਸਟੇਬਿਲਿਟੀ ਦੀ ਜਿਹੜੀ ਕਹਿ ਲਓ ਵੀ ਉਹ ਦੇਖੀ ਜਾਂਦੀ ਆ ਵੀ ਇਨਸਟੇਬਿਲਿਟੀ ਜਿਹੜੀ ਉਹ ਆ ਰਹੀ ਆ, ਕਿਉਂਕਿ ਲੋਕ ਹੁਣ ਜੀ ਜਿੰਗਪਿੰਗ ਨੂੰ ਲਾਂਭੇ ਕਰਨ ਨੂੰ ਲੈ ਕੇ ਨਾਅਰੇ ਜਿਹੜੇ ਉਹ ਲਾ ਰਹੇ ਆ। ਇਹ ਹੋ ਸਕੂਗਾ ਕਿ ਨਹੀਂ, ਇਹ ਜਿਹੜੀ ਉਹ ਦੇਖਣ ਵਾਲੀ ਗੱਲ ਆ। ਸਾਰੇ ਜਾਣੇ ਖਾਸ ਕਰਕੇ ਵੈਸਟਰਨ ਮੁਲਕ ਅਚੰਭੇ 'ਚ ਵੀ ਆ ਵੀ ਬਹੁਤ ਹੀ ਰੇਅਰ ਨੇ ਵੀ ਐਡੇ ਜਿਹੜੇ ਪ੍ਰੋਟੈਸਟ ਆ ਉਹ ਚੀਨ ਦੇ ਵਿੱਚ ਜਿਹੜੇ ਉਹ ਹੋ ਰਹੇ ਹੋਣ। ਵਾਈਟ ਹਾਊਸ ਨੇ ਕਿਹਾ ਆ ਵੀ ਹਰ ਇੱਕ ਨੂੰ ਪੀਸਫੁਲੀ ਪ੍ਰੋਟੈਸਟ ਕਰਨ ਦਾ ਅਧਿਕਾਰ ਆ, ਤੇ ਚਾਈਨਾ ਦੇ ਵਿੱਚ ਜਿਹੜੇ ਕੋਵਿਡ ਦੀਆਂ ਡੈਮੋਸਟ੍ਰੇਸ਼ਨਸ ਉਸ ਤੇ ਉਲਟ ਜਿਹੜੀਆਂ ਹੋ ਰਹੀਆਂ ਆ ਉਸ ਦੇ ਸੰਬੰਧ ਵਿੱਚ ਉਹਨਾਂ ਨੇ ਆਪਣੀ ਇਹ ਟਿੱਪਣੀ ਦਿੱਤੀ ਆ।